मेरा नाम पूरन चंद है। अच्छा 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 ਤੁਹਾਡਾ ਨਾਮ ਕੀ ਭਾਈ? बरियाम चंद। ਅੱਛਾ ਤੁਹਾਡਾ ਨਾਮ ਬਰਿਆਮ ਬਾਹਰੋਂ ਮੈਨੂੰ ਪਤਾ ਲੱਗਿਆ ਬਰਿਆਮ ਤੇਰਾ ਨਾਮ ਕੀ ਭਾਈ? बचन दास है। ਬਚਨ ਦਾਸ मेरा दानिश कुमार। ਦਾਨਿਸ਼ ਕੁਮਾਰ ਤੇਰਾ? मेरा सनी देवल। अस्सलाम वालेकुम जी की हाल है वीरो ठीक ठाक जी उम्मीद करते सारे ठीक ठाक होंगे। मैं ਤੁਹਾਡਾ ਵੀਰ ਮੁਹੰਮਦ ਤਨਵੀਰ मैं पहुंच गया पिंड नवां पिंड ਜ਼ਿਲ੍ਹਾ ਸਿਆਲਕੋਟ ਤੇ ਇੱਥੋਂ ਤਕਰੀਬਨ 10 ਕਿਲੋਮੀਟਰ ਜਿਹੜਾ ਹੋਣਾ ਵੇ ਨਾਰੋਵਾਲ ਆਪਣਾ ਜ਼ਫਰਵਾਲ ਸੌਰੀ ਜ਼ਫਰਵਾਲ ਤੋਂ 10 ਕਿਲੋਮੀਟਰ ਹੋਣਾ। ਇਸ ਪਿੰਡ 'ਚ ਅਸੀਂ ਪਹੁੰਚੇ ਹਾਂ। ਪਿੰਡ ਦੇ ਵਿੱਚ ਇੱਕ ਹਿੰਦੂਆਂ ਦਾ ਘਰ ਹੈ, ਚਲੋ ਮਿਲਨੇ ਆ ਉਹਨਾਂ ਨੂੰ। ਇਹ ਪਿੰਡ ਜ਼ਿਲ੍ਹਾ ਸਿਆਲਕੋਟ ਤੇ ਨਜ਼ਦੀਕ ਪਿੰਡ ਜਿਹੜਾ ਇਹਦੇ ਜ਼ਫਰਵਾਲ ਲੱਗਦਾ ਸ਼ਹਿਰ, ਬਲਕਿ ਸ਼ਹਿਰ ਹੈ ਜ਼ਫਰਵਾਲ ਸੌਰੀ ਸ਼ਹਿਰ ਜ਼ਫਰਵਾਲ ਹੈ ਨਜ਼ਦੀਕ ਇਹਦੇ। ਤੇ ਇਕੱਲਾ ਹੀ ਘਰ ਜਿਹੜਾ ਇੱਥੇ ਹਿੰਦੂਆਂ ਦਾ, ਬਾਕੀ ਸਾਰੇ ਮੁਸਲਮਾਨ, ਸਾਰਾ ਪਿੰਡ ਮੁਸਲਮਾਨਾਂ ਦਾ। ਸਾਨੂੰ ਪਤਾ ਲੱਗਿਆ ਕਿ ਇੱਥੇ ਇਸ ਪਿੰਡ ਦੇ ਵਿੱਚ ਇੱਕ ਘਰ ਜਿਹੜਾ ਉਹ ਹੈਗਾ ਹੈ ਹਿੰਦੂਆਂ ਦਾ, ਤੇ ਉਹਨਾਂ ਦੇ ਬੜਾ ਜਿਹੜਾ ਜ਼ੁਲਮ ਹੁੰਦਾ ਤੇ ਬੜੇ ਉਹ ਫਸੇ ਨੇ, ਉਹਨਾਂ ਦੇ ਬੜਾ ਜਿਹੜਾ ਹੈ ਉਹ ਪਰੇਸ਼ਾਨ ਨੇ। ਤੇ ਵੇਖਦੇ ਇਹਦੇ ਵਿੱਚ ਕੀ ਸੱਚਾਈ ਹੈ, ਝੂਠ ਕਿ ਸੱਚ ਹੈ, ਕਿ ਐਵੇਂ ਅਫਵਾਹਾਂ ਨੇ। ਮਿਲਨੇ ਉਹਨਾਂ ਨੂੰ ਤੇ ਬਾਕੀ ਉਹਨਾਂ ਕੋਲ ਚੱਲ ਕੇ ਉਹਨਾਂ ਦੇ ਘਰ ਦੇ ਲਾਗੇ ਫਿਰ ਗੱਲ ਕਰਨੇ ਆ। ਪਹਿਲਾਂ ਇੱਥੇ ਪਤਾ ਹੀ ਕਰ ਲਿਆ ਉਹਦਾ ਘਰ ਕਿਹੜੀ ਸਾਈਡ ਤੇ, ਉਹ ਪਰਲੇ ਪਾਸੇ ਦੱਸ ਪਿੰਡ ਦਾ ਘਰ ਇੱਧਰ। ਚੱਲਨੇ ਉਹ ਸਾਈਡ ਤੇ ਮਿਲਨੇ ਆ ਉਹਨਾਂ ਨੂੰ, ਵੇਖਨੇ ਆ ਉਹ ਡਰੇ ਹੋਏ ਸਾਨੂੰ ਗੱਲ ਸਾਡੇ ਨਾਲ ਗੱਲ ਵੀ ਕਰਦੇ ਨੇ ਕਿ ਨਹੀਂ। ਹਾਂਜੀ ਕਿੱਥੇ ਨਹੀਂ ਕਿੱਥੇ ਘਰ ਰਿਹਾ ਕਿਤੇ ਹੀ ਹੈ ਨਾ, ਪਤਾ ਤਾਂ ਤੈਨੂੰ ਕੋਈ ਵੀ ਨਹੀਂ। ਹਾਂ ਲਓ ਜੀ ਆ ਗਏ ਉਸ ਮਹੱਲੇ 'ਚ, ਉਹਨੇ ਤਾਂ ਪੁੱਛਣੇ ਆ ਘਰ ਉਹਨਾਂ ਦਾ ਕਿਹੜਾ ਆ। ਥੋੜੇ ਧੰਨਵਾਦ ਜੀ ਮਸਜਿਦ ਪਿੰਡ ਦੀ ਜਾਮੇ ਮਸਜਿਦ ਬਿਲਾਲ। ਆ ਗਏ ਸੀ ਉਹਨਾਂ ਕੋਲੋਂ ਤੇ ਬੰਦੇ ਖਲੋਤੇ, ਉਹਨਾਂ ਨੂੰ ਪੁੱਛਣੇ ਆ ਵੀ ਇੱਥੇ ਕੋਈ ਹੈ ਕਿ ਨਹੀਂ, ਕਿਹੜਾ ਘਰ ਹੈ ਉਹਨਾਂ ਦਾ ਕਿਹੜਾ ਨਹੀਂ। आई ने आई ने हैं आई ने मैं हाँ बोल जी भाजी की हाल जी? लो जी मिल गए सानू भाई शाम की हाल है भाई? ठीक है जी क्या हाल है जी? क्या हाल है जी? ठीक है ठीक है अल्हम्दुलिल्लाह। लो जी आ जी एक घर ਜਿਹੜਾ ਇੱਥੇ ਵਸਦਾ ਪਿਆ ਤੁਹਾਡੇ ਧਰਮ ਦਾ, ਮਿਲ ਗਏ ਸਾਨੂੰ ਘੁੰਮਦਿਆਂ ਘੁੰਮਦਿਆਂ। ਹੋਰ ਭਾਈ ਠੀਕ ਜੇ? ਭਾਜੀ ਖਲੋ ਜਾਓ ਨਾ, ਉਰਾਂ ਤੇ ਆਓ ਯਾਰ, ਇੱਕ ਮਿੰਟ ਰੁਕੋ। ਉਹ ਭਾਜੀ ਕਿਸ ਤਰ੍ਹਾਂ ਕੋ ਕਹਿਣਾ, ਉਰਾਂ ਤੇ ਆਓ ਇੱਕ ਮਿੰਟ, ਮੇਰੇ ਲਾਗੇ ਤੇ ਆਓ। ਮੈਨੂੰ ਥੋੜਾ ਦੱਸਿਆ ਘਰ ਆਪਣਾ ਘਰ ਕਿਹੜਾ ਆ ਵੇ ਕਿ ਆ ਕਿੰਨਾ ਦਾ ਹੈ ਨਾਲ ਜਿਹੜੀ? ਅੱਛਾ ਅੱਛਾ ਆਪਣਾ ਕੀ ਘਰ ਇੱਥੇ? ਅੱਛਾ ਕਾ ਤੁਹਾਡਾ ਕੋਈ ਮਾਈ ਕੀ ਹਾਲ ਜੀ? ਠੀਕ ਹੈ। ਅੱਛਾ ਨਾਂ ਕੀ ਤੁਹਾਡਾ? ਥੋੜਾ ਨਾਂ ਆਪਣਾ? मेरा नाम पूरन चंद है। ਅੱਛਾ 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 ਤੁਹਾਡਾ ਨਾਂ ਕੀ ਭਾਈ? बरियाम चंद। ਅੱਛਾ ਤੁਹਾਡਾ ਨਾਮ ਬਰਿਆਮ ਬਾਹਰੋਂ ਮੈਨੂੰ ਪਤਾ ਲੱਗਿਆ ਬਰਿਆਮ। ਤੇਰਾ ਨਾਂ ਕੀ ਭਾਈ? बचन दास है। ਬਚਨ ਦਾਸ ਅੱਛਾ ਉਹਨਾਂ ਭਾਈ ਤਾਂ ਤੂੰ ਆਪਣਾ ਨਾਂ ਦੱਸ ਦੋ। ਅੱਛਾ ਮਹਿਮਾਨ ਨੇ। ਅੱਛਾ 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 ਭਾਈ ਕੀ ਹਾਲ? ਠੀਕ ਹੈ ਜੀ। ये भी धर्म है ਧਰਮ ਧਰਮ ਜਾਂ ਅੱਛਾ ਅੱਛਾ ਭਾਜੀ ਆਪਣੇ ਘਰ ਮਸਾ ਦੋ ਹੀ ਨੇ ਬਸ, ਇਹ ਕਿੰਨਾ ਮੁਸਲਮਾਨਾਂ ਦਾ? ਅੱਛਾ ਅੱਛਾ ਹਾਂ ਹਾਂ ਕੋਈ ਪਰੇਸ਼ਾਨੀ ਵਾਲੀ ਕੋਈ ਨਹੀਂ ਗੱਲ। ਮੈਂ ਵੈਸੇ ਪੁੱਛਦਾ ਥੋੜਾ ਜਿਹੜੇ ਆਹੋ ਆਹੋ ਜਿਹੜੇ ਬਾਹਰ ਦੇ ਮੁਲਕਾਂ ਵਿੱਚ ਨਾ ਤੁਹਾਡੇ ਧਰਮ ਦੇ ਹਿੰਦੂ ਜਿਹੜੇ ਨੇ, ਉਹ ਫਿਰ ਵਿਚਾਰੇ ਉਹ ਥੋੜਾ ਕਹਿੰਦੇ ਯਾਰ ਕਿਵੇਂ ਰਹਿੰਦੇ ਨੇ, ਉਹਨਾਂ ਦਾ ਦਿਲ ਕਰਦਾ ਅਸੀਂ ਵੇਖੀ ਸਾਡੇ ਧਰਮ ਕਿਵੇਂ ਵੱਸਦੇ ਪਏ ਨੇ, ਕਿਵੇਂ ਦੇ ਘਰ ਨੇ, ਕਿਵੇਂ ਦਾ ਕਲਚਰ ਹੈ। ਇਹ ਤਾਂ ਮੈਂ ਥੋੜਾ ਨਾਲ ਫਿਰ ਪੁੱਛੀਦਾ ਨਾ ਨਾਲ ਨਾਲ। ਹਾਂ ਹਾਂਜੀ ਹਾਂਜੀ ਆ ਜਾਓ ਬਜ਼ੁਰਗੋ, ਆ ਜਾਓ ਤੁਸੀਂ ਵੀ, ਕੁਝ ਨਹੀਂ ਹੁੰਦਾ। ਘਰ ਇਹਨਾਂ ਦਾ ਪਈਆ ਤੇ ਔਰਤਾਂ ਤੇ ਨਹੀਂ ਮੈਂ ਮਾੜਾ ਖਾਣਾ ਦੇਖਿਆ।
ਇਹ ਘਰ ਭਾਈ ਯਾਰ ਅੱਛਾ ਟੋਕਾ ਵੀ ਲਾਇਆ ਹੈ ਵਾਹ ਜੀ ਵਾਹ ਵਿਹੜਾ ਕੱਚਾ ਥੱਲੇ ਤੇ ਇਹ ਇਹਨਾਂ ਦਾ ਘਰ ਸਾਹਮਣੇ ਉੱਪਰ ਹੋਇਆ ਜੀ ਬੋਟ ਹੋਇਆ ਜੀ ਮਾੜਾ ਬੋਟ ਹੋਇਆ ਜੀ ਇਹ ਸਾਹਮਣੇ ਇੱਕ ਇਹਨਾਂ ਦਾ ਕਮਰਾ ਜੀ ਤੇ ਇਹ ਮੇਰੇ ਖਿਆਲ ਭਾਗ ਜਿਹੜੀ ਹਾਂਡੀ ਨਹੀਂ ਪਕਾਉਣ ਵਾਸਤੇ ਉਹ ਡਿਊੜੀ ਉਹਨੂੰ ਕੀ ਕਹਿੰਦੇ ਇਹਨਾਂ ਨੂੰ ਰਸੋਈ ਅੱਛਾ ਅੱਛਾ ਆਜੋ ਮਾਰੇ ਪੂਰਾ ਸਾਡੇ ਪਿੰਡਾਂ ਵਿੱਚ ਜੀ ਇੰਜ ਦੀਆਂ ਜਿਹੜੀ ਮਿੱਟੀ ਦੀਆਂ ਬਣਾਈਆਂ ਹੁੰਦੀਆਂ ਨੇ ਅਕਸਰ ਨਾ ਵੇਖੋ ਵਿੱਚ ਗੋਹੇ ਲਾਏ ਹੋਏ ਇਹਦੇ ਨਾਲ ਹਾਂਡੀ ਵਗੈਰਾ ਅਸੀਂ ਪਕਾਉਂਦੇ ਹਾਂ ਜਿਹੜੇ ਪਿੰਡਾਂ ਵਿੱਚ ਰਹਿੰਦੇ ਨੇ ਨਾ ਕਿਉਂ ਗੈਸ ਹੁੰਦੀ ਨਹੀਂ ਪਿੰਡਾਂ ਵਿੱਚ ਫਿਰ ਇਹ ਇਸਤੇਮਾਲ ਹੁੰਦੀ ਤੇ ਇਹ ਚੁੱਲ੍ਹਾ ਵੇਖੋ ਉਹ ਜਿਹੜਾ ਕਦੀ ਹੁੰਦਾ ਕਲਚਰ ਪੁਰਾਣਾ ਵੀ ਕਿੱਡਾ ਸੋਹਣਾ ਬਣਾਇਆ ਹੋਇਆ ਇੱਟਾਂ ਲਾ ਕੇ ਤੇ ਇਹਦੇ ਇੱਥੇ ਖਾਣਾ ਵਗੈਰਾ ਪਕਾਉਂਦੇ ਇਹ ਇਹਨਾਂ ਦਾ ਇੱਕ ਕਮਰਾ ਜੀ ਲੋ ਐਵੇਂ ਦੇ ਜੇ ਆਪਣੇ ਹਿੰਦੂ ਵੀ ਜਿਹੜੇ ਸਾਡੇ ਪਾਕਿਸਤਾਨੀ ਨੇ ਬਾਕੀ ਸਾਹਮਣੇ ਘਰ ਵੀ ਤੁਹਾਨੂੰ ਹਾਨੇ ਥੋੜਾ ਉਹਨਾਂ ਨੂੰ ਮਿਲ ਰਹੀ ਬੈਠ ਰਹੀ ਹੈ मनाही ਉੱਚੀ ਸਾਹ ਮਨਾਹਲ हाँ ਤੇਰਾ ਨਾਮ शबीर कुमार ਸ਼ਬੀਰ ਕੁਮਾਰ स्मीत ਸਮੀਤ हाँ जी स्मीत ਅੱਛਾ ਤੇਰਾ मेरा दानिश कुमार ਦਾਨਿਸ਼ ਕੁਮਾਰ ਤੇਰਾ मेरा सनी देवल ਤੇਰਾ ਨਾਂ ਸਨੀ ਦੇਵਲ ਤੇਰਾ अन्नू ਹੈ अन्नू कुमारी ਅੰਨੂ ਕੁਮਾਰੀ ਅੱਛਾ ਅੱਛਾ ਡੰਗਰਾਂ ਵਾਸਤੇ ਛੱਤਿਆ ਸੀ ਓਏ ਹੋਏ ਕਦੀ ਭਰਿਆ ਕੋਈ ਨਹੀਂ ਅੱਲਾ ਭਰੇਗਾ ਫਿਰ ਠੀਕ ਹੈ ਤੇ ਤੇ ਆ ਸਾਰੇ ਜਿਹੜੇ ਗੋਹੇ ਉੱਥੇ ਚੁੱਲ੍ਹਿਆਂ 'ਚ ਬਲਦੇ ਚੁੱਲ੍ਹਿਆਂ 'ਚ ਬਲਦੇ ਇਹ ਕੌਣ ਤੁਹਾਡੀ ਮਾਤਾ ਤਪਦੇ ਕਿ ਕਰਦੇ ਬੀਵੀ ਸਾਡੀ ਅੱਛਾ ਅੱਛਾ ਕਰਦੇ ਨਾ ਘਰ? ਹਾਂਜੀ ਹਾਂਜੀ ਅੱਛਾ ਅੱਛਾ ਆਪ ਬਿਲਕੁਲ। ਅੱਛਾ ਇਹ ਦੇਖ ਲਓ ਇਹ ਕੋਠਾ ਆਪਣਾ ਇਹ ਕੋਠਾ ਜੀ ਇਹਦੇ ਵਿੱਚ ਵੀ ਆਪਣੇ ਰੱਖਿਆ ਕੋਈ ਰੱਖੇ ਨਹੀਂ ਕੋਈ ਸ਼ੈ ਨਹੀਂ ਹੈ ਕੋਈ ਸ਼ੈ ਨਹੀਂ ਬਿਲਕੁਲ ਜਿਹੜਾ ਨਾ ਪਾਸੇ ਵੀ ਆਸਰੀ ਕੀਤਾ ਥੋੜੀਆਂ ਥਾਣੀਆਂ ਲਾ ਕੇ ਥੱਲੇ ਬਿਲਕੁਲ ਸਾਰਾ ਕੁਛ। ਕੀ ਕਰਨਾ ਹੈ? ਮਾੜੇ ਬੰਦੇ ਨਾਲ ਫਿਰ ਇਹੋ ਕੁਝ ਕਰਨਾ ਹੈ। ਕੋਈ ਨਹੀਂ ਹਾਂ ਅੱਲਾ ਵਾਰਿਸ ਸਾਰਿਆਂ ਦੀ ਹਾਂਜੀ। ਹਰ ਧਰਮ ਦਾ ਅੱਲਾ ਵਾਰਿਸ ਬਿਲਕੁਲ ਅੱਲਾ ਪਾਕ ਨਹੀਂ ਕਹਿੰਦਾ ਕਿ ਆ ਮੁਸਲਮਾਨ ਆ ਇਹਨੂੰ ਮੈਂ ਜ਼ਿਆਦਾ ਦੇਣਾ ਜਾਂ ਇਹਨੂੰ ਘੱਟ ਦੇਣਾ ਕੋਈ ਨਹੀਂ ਹਾਂਜੀ ਸਾਰੇ ਬਿਲਕੁਲ ਕੋਣ ਜਿਹੜੇ ਹਾਂਜੀ ਅੱਲਾ ਦੀ ਨਿਗਾਹ ਵਿੱਚ ਦੁਨੀਆ ਦੀ ਕੋਈ ਕਦਰ ਨਹੀਂ ਆ ਜਿਹਨੂੰ ਮਰਜ਼ੀ ਜਿਹਨੂੰ ਇਹ ਵੀ ਡੰਗਰਾਂ ਵਾਸਤੇ ਹੀ ਅੱਛਾ ਇਹ ਵੀ ਠੀਕ ਹੈ ਇਹ ਹੁਣ ਡੰਗਰ ਜਿਹੜੇ ਨਾ ਸਾਡੇ ਨਹੀਂ ਹੈ ਇਹ ਕਿਸੇ ਦੇ ਬੱਚੇ ਨਹੀਂ ਇਹ ਆ ਮੁਸਲਮਾਨਾਂ ਨੇ ਸਾਡੇ ਮਸਾਇਆਂ ਦੇ ਨੇ ਕਿਸੇ ਮੰਨਦਾ ਨਹੀਂ ਹਾਂ ਵੀ ਉਧਰ ਜਗ੍ਹਾ ਨਹੀਂ ਇੱਥੇ ਜਦੋਂ ਸ਼ਾਂਤ ਹੈ ਇੱਥੇ ਬਣ ਲੈਣ ਜੇ ਆਪਣੇ ਇੱਥੇ ਹੋਣ ਤੇ ਅਸੀਂ ਸਫਾਈ ਤੇ ਰੱਖੀਏ ਹੁਣ ਅਸੀਂ ਇੱਧਰ ਕੀ ਕਰਨਾ ਆ ਗਿਆ ਦੋ ਬੱਕਰੀਆਂ ਨੇ ਬੱਧੀਆਂ ਬਸ ਠੀਕ ਹੈ ਬਾਕੀ ਇਹ ਆਪਣੀਆਂ ਬੱਕਰੀ ਆਪਣੀਆਂ ਬੱਕਰੀਆਂ ਅੱਛਾ ਅੱਛਾ ਅਮਸ਼ੀਰਾ ਸਾਹਮਣੇ ਬੰਦ ਨਹੀਂ ਆਪੇ ਖੋਲ ਦਿੰਦੇ ਉਹ ਬੈਠੇ ਤੁਹਾਡੇ ਹਾਲੀ ਵੇਖ ਕੇ ਤੇ ਬੈਠੇ ਨੇ ਨਾ ਇਹਦੀ ਵਜ੍ਹਾ ਨਾਲ ਨਹੀਂ ਖੋਲੀ ਬਸ ਬੱਕਰੀਆਂ ਦੋ ਹੀ ਕਦੀ ਇਹੋ ਹੀ ਵੇਲੀ ਸੀ ਤੇ ਇੱਥੇ ਹੈ ਕਿੰਨੇ ਡੰਗਰ ਉਹ ਉੱਥੋਂ ਲਾ ਕੇ ਇਹ ਖੁਰਲੀ ਉੱਥੋਂ ਸਿਵਾ ਸੀ ਠੀਕ ਹੈ ਜਿਹੜੀ ਅੱਜ ਬਰਾਨ ਪਈ ਹੈ ਕੋਣ ਆਹ, ਅੱਲਾ ਕਰੇ ਮੱਝਾਂ ਵੀ ਵੱਜੀਆਂ ਤਿੰਨ ਮੱਝਾਂ ਤਿੰਨ ਚਾਰ ਗਾਈਆਂ ਬੈੜੇ ਬੱਕਰੀਆਂ ਕਿਸੇ ਚੀਜ਼ ਦੀ ਕਮੀ ਨਹੀਂ ਸੀ ਤੇ ਕਿਸੇ ਚੀਜ਼ ਦੀ ਕਮੀ ਹੋਏ ਮਾਲਕ ਦੀ ਜ਼ਾਤ ਅੱਛਾ ਜਿਹੜੀ ਸਾਰੀ ਸਟੋਰੀ ਸੁਣਾਈ ਅੱਛਾ ਉਹ ਬੇਟੀ ਵਾਲੇ ਕਿਵੇਂ ਮੁਸਲਮਾਨ ਕਿ ਉਹ ਸਾਰੀ ਉਹ ਅਲੱਗਾ ਮੈਂ ਜਾਣਨੀ ਸੀ ਠੀਕ ਹੈ ਬਹਿ ਜੀ ਇੱਥੇ ਕੋਈ ਬਹਿ ਬੰਦਾ ਕੋਈ ਨਹੀਂ ਠੀਕ ਹੈ ਕਿਉਂ ਪੈਰਾਂ ਪਾਰ ਨਾ ਮੇਰੇ ਕੋਲ ਬੈਠਾ ਜਾਂਦਾ ਤੇ ਮੇਰੇ ਐਕਸੀਡੈਂਟ ਹੋ ਗਿਆ ਸੀ ਅੱਛਾ ਅੱਛਾ ਇਸ਼ਾਰਾ ਖਾ ਲੈਂਦੇ ਤੇ ਸਾਲ ਜਿਹੜਾ ਨਾ ਮੈਂ ਅੱਛਾ ਕੋਈ ਮੈਂ ਉਹ ਚੀਜ਼ ਢੂੰਡ ਲੈਣਾ ਨਹੀਂ ਇੱਕ ਮਿੰਟ